ਸਾਡੇ ਦਰਸ਼ਕਾਂ ਨੂੰ ਦੱਸੋ ਸਭ ਤੋਂ ਪਹਿਲੇ ਹਵੇਲੀ ਕਿੰਨੇ ਰਕਬੇ 'ਚ ਹੈ ਅਤੇ ਕਦੋਂ ਬਣੀ ਸੀ? ਵੇਖੋ ਜੀ 230 ਸਾਲ ਪਹਿਲੇ 1755 ਦੇ ਵਿੱਚ ਗੁਜਰਾਂਵਾਲਾ ਸ਼ਹਿਰ ਦੇ ਅਈਨ ਵਸ ਦੇ ਵਿੱਚ ਇਹ ਜਿਹੜੀ ਹਵੇਲੀ ਹੈ ਇਹ ਤਮੀਰ ਹੋਈ ਸੀ। ਇਹ ਹਵੇਲੀ ਦੇ ਅਗਰ ਰਕਬੇ ਦੀ ਗੱਲ ਕਰੀਏ ਤੇ 4 ਕਨਾਲ ਤੇ 16 ਮਰਲੇ ਰਕਬੇ ਦੇ ਉੱਤੇ ਹਵੇਲੀ ਫੈਲੀ ਹੋਈ ਹੈ। ਲੇਕਿਨ ਇਹ ਹਵੇਲੀ ਜਿਹੜੀ ਹੈ ਸਿੱਖ ਤਮੀਰ ਦੀ ਜਿਹੜੀ ਸ਼ਾਹਕਾਰ ਸੀ, ਬੜੀ ਖੂਬਸੂਰਤ ਹਵੇਲੀ ਸੀ। ਲੇਕਿਨ ਵਕਤ ਦੇ ਨਾਲ ਨਾਲ ਜਿਹੜੀ ਇਹ ਹਵੇਲੀ ਹੈ ਖਸਤਾ ਹਾਲੀ ਦਾ ਸ਼ਿਕਾਰ ਹੁੰਦੀ ਰਹੀ। ਜਿਹੜੇ ਰਣਜੀਤ ਸਿੰਘ ਦੀ ਜਾਇ ਪਦੈਸ਼ ਹੈ ਉਹ ਤੁਸੀਂ ਦੇਖ ਰਹੇ ਹੋ, ਉਹ ਵੀ ਖਸਤਾ ਹਾਲੀ ਦਾ ਸ਼ਿਕਾਰ ਹੋ ਗਈ। ਉਸ ਤੋਂ ਬਾਅਦ ਜਿਹੜੇ ਰਣਜੀਤ ਸਿੰਘ ਦੇ ਵਾਲਿਦ ਚਰਤ ਸਿੰਘ ਨੇ ਉਹਨਾਂ ਦੀ ਖੁਆਬਗਾਹ, ਮੀਟਿੰਗ ਰੂਮ, ਬਰਾਂਡੇ ਇਹ ਵਕਤ ਦੇ ਨਾਲ ਨਾਲ ਖਸਤਾ ਹਾਲੀ ਦਾ ਸ਼ਿਕਾਰ ਹੁੰਦੇ ਰਹੇ। ਔਰ ਬਲਕਿ ਇਸ ਸਾਈਡ ਦੀ ਜਿਹੜੀ ਛੱਤ ਹੈ ਇਹ ਵੀ ਨੀਚੇ ਜ਼ਮੀਨ ਬੋਸ ਹੋ ਗਈ ਸੀ। ਲੇਕਿਨ ਉਸ ਵਕਤ ਦੇ ਡਿਪਟੀ ਕਮਿਸ਼ਨਰ ਗੁਜਰਾਂਵਾਲਾ ਨੇ 2024 ਦੇ ਵਿੱਚ ਇਹਦੀ ਤਜ਼ੀਨੋ ਰਾਇਸ਼ ਦਾ ਜਿਹੜਾ ਐਲਾਨ ਕੀਤਾ ਗਿਆ ਸੀ। ਇਸ ਹਵੇਲੀ ਦੇ ਉੱਤੇ ਮੁਕੰਮਲ ਤੌਰ ਤੇ ਕਬਜ਼ਾ ਹੋ ਚੁੱਕਿਆ ਸੀ। ਇਹ ਬਿਲਕੁਲ ਪੈਕ ਸੀ, ਇੱਥੇ ਕਿਸੇ ਵੀ ਦੀ ਵੀ ਗੁਜ਼ਰਗਾ ਨਹੀਂ ਸੀ, ਕੋਈ ਇੱਥੇ ਪਹੁੰਚ ਨਹੀਂ ਸੀ ਸਕਦਾ। ਸਿਆਹ ਹੋਣ ਜਾਂ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਸਨ ਉਹ ਵੀ ਨਹੀਂ ਸੀ ਆ ਸਕਦੇ, ਕਿਉਂਕਿ ਬਾਹਰ ਜਿਹੜੀ ਹੈ ਉਹ ਤਜਾਵਜ਼ਾਤ ਸੀ ਸ਼ਹਿਰ ਦੇ ਦੋਨੋਂ ਤਰਫ। ਇੱਧਰ ਮੱਛਲੀ ਮੰਡੀ ਸੀ, ਇੱਧਰ ਅੰਦਰੂਨ ਸ਼ਹਿਰ ਸੀ, ਇੱਧਰ ਵੈਸੇ ਹੀ ਆਉਣਾ ਮੁਸ਼ਕਲ ਸੀ, ਔਰ ਇੱਧਰ ਵੀ ਤਜਾਵਜ਼ਾਤ ਜਿਹੜੀ ਬਹੁਤ ਜ਼ਿਆਦਾ ਸੀ। ਲੇਕਿਨ ਤਜਾਵਜ਼ਾਤ ਹਟਾਉਣ ਤੋਂ ਬਾਅਦ ਜਦੋਂ ਤਜ਼ੀਨੋ ਆਰਾਇਸ਼ ਦਾ ਬਕਾਇਦਾ ਤੌਰ ਤੇ ਐਲਾਨ ਕੀਤਾ ਗਿਆ ਤੇ ਇਹਦੇ ਵਾਸਤੇ ਜਿਹੜੀ ਗ੍ਰਾਂਟ ਹੈ ਉਹ 8.5 ਕਰੋੜ ਰੁਪਏ ਜਾਰੀ ਕੀਤੀ ਗਈ, ਜਿਹੜੇ ਮਈ 2024 ਦੇ ਵਿੱਚ ਬਕਾਇਦਾ ਤੌਰ ਤੇ ਇਹਦੀ ਤਜ਼ੀਨੋ ਆਰਾਇਸ਼ ਕੀਤੀ ਗਈ। ਇਹਨੂੰ ਇਹਦੀ ਜਿਹੜੀ ਅਸਲੀ ਹਾਲਤ ਦੇ ਵਿੱਚ ਬਹਾਲ ਕਰਨ ਵਾਸਤੇ ਜਿਹੜੀਆਂ ਨੇ ਇਹ ਜਿਹੜੀਆਂ ਇੱਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਇਹ ਨਾਨਕਸ਼ਾਹੀ ਨੇ ਤੇ ਮੁਗਲਾਈ ਰਣਜੀਤ ਸਿੰਘ ਤਰਜ਼ ਦੀਆਂ ਜਿਹੜੀਆਂ ਇੱਟਾਂ ਨੇ ਸਪੈਸ਼ਲੀ ਤੌਰ ਤੇ ਤਿਆਰ ਕੀਤੀਆਂ ਗਈਆਂ। ਔਰ ਇਹਦੇ ਵਾਸਤੇ ਜਿਹੜਾ ਪਾਊਡਰ, ਕਿੰਕਰ ਚੂਨਾ ਜਿਹੜਾ ਨਾ ਉਹ ਲਗਾ ਕੇ ਇਸ ਹਵੇਲੀ ਦੀ ਜਿਹੜੀ ਹੈ ਨਾ ਤਜ਼ੀਨੋ ਆਰਾਇਸ਼ ਜਿਹੜੀ ਹੈ ਨਾ ਉਹ ਕੀਤੀ ਜਾ ਰਹੀ। ਤੁਸੀਂ ਦੇਖ ਰਹੇ ਹੋਵੋਗੇ ਕਿ ਹਜੇ ਵੀ ਇਹਦੇ ਤੇ ਕੰਮ ਜਾਰੀ ਹੈ, ਜਿਹੜਾ 2025 ਜੂਨ 'ਚ ਕੰਪਲੀਟ ਹੋਣਾ ਸੀ। ਲੇਕਿਨ ਸ਼ਾਇਦ ਫੰਡ ਦੀ ਕਿੱਲਤ ਦੀ ਵਜ੍ਹਾ ਤੋਂ ਜਿਹੜਾ ਇਹ ਮਨਸੂਬਾ ਤਖੀਰ ਦਾ ਸ਼ਿਕਾਰ ਹੈ। ਲੇਕਿਨ ਇਹ ਮਨਸੂਬਾ ਜਿਹੜਾ ਆਖਰੀ ਮਰਾਹਲ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਚੁੱਕਿਆ। ਉਮੀਦ ਹੈ ਕਿ ਜਿਹੜਾ ਆਇੰਦਾ 1 ਜਾਂ 2 ਮਾਹ ਤੱਕ ਇਹ ਮਨਸੂਬਾ ਕੰਪਲੀਟਲੀ ਮੁਕੰਮਲ ਹੋ ਜਾਵੇਗਾ। ਵੀਰ ਜੀ, ਜਿੱਦਾਂ ਆਪਾਂ ਹੁਣ ਬਾਜ਼ਾਰ 'ਚੋਂ ਲੰਘ ਕੇ ਆਏ ਹਾਂ, ਦੇਖਿਆ ਕਿ ਗਲੀਆਂ ਬਹੁਤ ਤੰਗ ਤੇ ਭੀੜੀਆਂ। ਇੱਕ ਤੇ ਲੋਕੀ ਇੱਥੋਂ ਤੱਕ ਆਉਂਦੇ ਕਿਵੇਂ ਨੇ ਤੇ ਦੂਜਾ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਇੱਥੇ ਸਥਾਪਿਤ ਹੈ? ਵੇਖੋ ਤੁਸੀਂ ਇੱਕ ਸਾਈਡ ਤੋਂ ਗੁਜ਼ਰ ਕੇ ਆਓਗੇ, ਇਹ ਅੰਦਰੂਨ ਸ਼ਹਿਰ ਹੈ। ਇਹ ਅੰਦਰੂਨ ਸ਼ਹਿਰ ਦੀਆਂ ਗਲੀਆਂ ਬਹੁਤ ਜ਼ਿਆਦਾ ਪਤਲੀਆਂ ਨੇ, ਇੱਥੋਂ ਜਿਹੜੀ ਲੋਕਾਂ ਦੀ ਆਮਦ ਰਫਤੇ ਬਹੁਤ ਘੱਟ ਹੈ। ਇੱਕ ਸਾਈਡ ਤੇ ਮੱਛਲੀ ਮੰਡੀ ਹੈ। ਮੱਛਲੀ ਮੰਡੀ ਤੁਸੀਂ ਦੇਖੋ ਹੁਣ ਕਾਫੀ ਹੱਦ ਤੱਕ ਸਾਫ਼ ਹੋ ਚੁੱਕੀ ਹੈ, ਰਸਤੇ ਖੁੱਲੇ ਹੋਏ ਨੇ। ਇੱਕ ਵਕਤ ਐਸਾ ਸੀ ਕਿ ਇੱਥੇ ਬਹੁਤ ਜ਼ਿਆਦਾ ਤਜਾਵਜ਼ਾਤ ਸੀ, ਮੱਛਲੀ ਦੀ ਮੰਡੀ ਲੱਗਦੀ ਸੀ, ਲੋਕਾਂ ਨੇ ਨਿੱਕੇ ਨਿੱਕੇ ਆਰਜ਼ੀ ਸਟਾਲ ਲਾਏ ਹੋਏ ਸਨ, ਜਿਹਦੀ ਵਜ੍ਹਾ ਤੋਂ ਗੁਜ਼ਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਔਰ ਜਿਹੜੇ ਬਾਹਰੋਂ ਸਿੱਖ ਯਾਤਰੀ ਆਉਂਦੇ ਹਨ ਜਾਂ ਜਿਹੜੇ ਸਿਆਹ ਆਉਂਦੇ ਹਨ ਜਾਂ ਆਮ ਸ਼ਹਿਰੀ ਆਉਂਦੇ ਸਨ, ਉਹਨਾਂ ਦੀ ਇੱਥੋਂ ਤੱਕ ਜਿਹੜੀ ਰਸਾਈ ਬੜੀ ਮੁਸ਼ਕਲ ਹੋ ਜਾਂਦੀ ਸੀ। ਬਾਅਦ ਔਕਾਤ ਜ਼ਿਲ੍ਹੇ ਇੰਤਜ਼ਾਮੀਆ ਨੂੰ ਇਹ ਸ਼ਿਕਾਇਤਾਂ ਵੀ ਗਈਆਂ ਨੇ, ਜਿਹਦੀ ਵਜ੍ਹਾ ਤੋਂ ਜ਼ਿਲ੍ਹੇ ਇੰਤਜ਼ਾਮੀਆ ਦੀ ਤਰਫੋਂ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ ਤਜਾਵਜ਼ਾਤ ਦੇ ਖਿਲਾਫ। ਇਹ ਰਾਸਤੇ ਜਿਹੜੇ ਸਾਰੇ ਸਾਫ਼ ਕਰਵਾ ਦਿੱਤੇ ਗਏ। ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਤੇ ਲੱਗੀਆਂ ਹੋਈਆਂ ਨੇ, ਲੇਕਿਨ ਕਾਫੀ ਖੁੱਲੇ ਰਾਸਤੇ ਨੇ, ਇੱਥੋਂ ਗੱਡੀ ਵੀ ਜਿਹੜੀ ਗੁਜ਼ਰ ਕੇ ਆ ਸਕਦੀ ਹੈ। ਤੇ ਬਾਕੀ ਅਗਰ ਤਜਾਵਜ਼ਾਤ ਦੀ ਗੱਲ ਕਰੀਏ ਜਾਂ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਕੋਈ ਬੋਰਡ ਨਹੀਂ ਲੱਗੇ ਹੋਏ, ਬੋਰਡ ਤੇ ਵਾਕਈ ਇੱਥੇ ਨਹੀਂ ਲੱਗੇ ਹੋਏ, ਕੋਈ ਰਾਸਤਾ ਨਹੀਂ ਦੱਸਿਆ ਗਿਆ ਕਿ ਰਾਜਾ ਰਣਜੀਤ ਸਿੰਘ ਦੀ ਹਾਲਾਂਕਿ ਮਸ਼ਹੂਰ ਹਵੇਲੀ ਹੈ, ਲੇਕਿਨ ਜਿਹੜੇ ਲੋਕ ਬਾਹਰੋਂ ਆਉਂਦੇ ਨੇ, ਸਿੱਖ ਯਾਤਰੀ ਨੇ ਜਾਂ ਜਿਹੜੇ ਆਮ ਸਿਆਹ ਨੇ, ਉਹਨਾਂ ਨੂੰ ਇੱਥੋਂ ਤੱਕ ਜਿਹੜਾ ਪਹੁੰਚਣਾ ਜਿਹੜਾ ਨਾ ਮੁਸ਼ਕਿਲ ਹੈ। ਲੇਕਿਨ ਹੁਣ ਚੁੱਕੇ ਇਸ ਮਨਸੂਬੇ ਦੀ ਤਜ਼ੀਨੋ ਆਰਾਇਸ਼ ਦਾ ਕੰਮ ਜਾਰੀ ਹੈ, ਮੁਮਕਿਨ ਹੈ ਕਿ ਜਦੋਂ ਇਹ ਕੰਪਲੀਟ ਹੋ ਜਾਏਗਾ ਤੇ ਜਿਹੜੇ ਇੰਤਜ਼ਾਮੀਆ ਵੇ ਉਹ ਜਿਹੜੇ ਨੇ ਅਲਾਮਤੀ ਜਿਹੜੇ ਬੋਰਡ ਨੇ ਉਹ ਵੀ ਲਗਾ ਦੇਗੀ, ਤਾਂ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਵਾਸਤੇ ਆਸਾਨੀ ਹੋ ਜਾਵੇ। ਅੱਛਾ ਵੀਰ ਜੀ, ਇਹ ਤਾਂ ਹੋ ਗਿਆ। ਇਸ ਤੋਂ ਇਲਾਵਾ ਜਦੋਂ ਇਹਦੀ ਰੈਸਟੋਰੇਸ਼ਨ ਮੁਕੰਮਲ ਹੋ ਜਾਏਗੀ, ਸਾਰਾ ਕੰਪਲੀਟ ਹੋ ਜਾਏਗਾ, ਤੇ ਕੀ ਹੁਕੂਮਤ ਵੱਲੋਂ ਕੋਈ ਇਹੋ ਜਿਹਾ ਸਿਸਟਮ ਕੀਤਾ ਜਾਏਗਾ ਕਿ ਜਿਹੜੇ ਲੋਕ ਆਉਂਦੇ ਉਹਨਾਂ ਦੇ ਮਨੋਰੰਜਨ ਲਈ ਕੋਈ ਥਾਂ ਹੋਵੇ ਜਾਂ ਉਹਨਾਂ ਦੇ ਵਾਸਤੇ ਕੋਈ ਸਿਸਟਮ ਬਣਾਇਆ ਜਾਏ? ਦੇਖੋ ਜੀ, ਗੁਜਰਾਂਵਾਲਾ ਤੁਹਾਨੂੰ ਪਤਾ ਹੈ ਕਿ ਪਹਿਲਵਾਨਾਂ ਦਾ ਸ਼ਹਿਰ ਹੈ ਤੇ ਖਾਬਿਆਂ ਦਾ ਸ਼ਹਿਰ ਹੈ। ਇੱਥੋਂ ਜਦੋਂ ਬਾਹਰ ਕੋਈ ਸਿਆਹ ਆਉਂਦੇ ਨੇ ਜਾਂ ਕੋਈ ਸੈਰੋ ਤਫਰੀਹ ਵਾਸਤੇ ਲੋਕ ਆਉਂਦੇ ਨੇ ਜਾਂ ਵੈਸੇ ਕਿਸੇ ਰਿਸ਼ਤੇਦਾਰਾਂ ਦੇ ਘਰ ਮਿਲਣ ਵਾਸਤੇ ਆਉਂਦੇ ਨੇ, ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਗੁਜਰਾਂਵਾਲੇ ਦੇ ਸੁਗਾਤ ਤੇ ਗੁਜਰਾਂਵਾਲੇ ਦੇ ਜਿਹੜੇ ਖਾਣੇ ਨੇ ਉਹ ਖਾਦੇ ਜਾਣ, ਕਿਉਂਕਿ ਇਹਦੀ ਜਿਹੜੀ ਇਹ ਤਜ਼ੀਨੋ ਆਰਾਇਸ਼ ਆਖਰੀ ਮਰਾਹਲ ਦੇ ਵਿੱਚ ਦਾਖਲ ਹੋ ਚੁੱਕੀ ਹੈ। ਔਰ ਤਜਵੀਜ਼ ਇਹ ਵੇ ਕਿ ਇਹਦੇ ਕੰਪਲੀਟ ਹੋਣ ਤੋਂ ਬਾਅਦ ਜਿਹੜੇ ਇੱਥੇ ਜਿਹੜੇ ਨੇ ਫੂਡ ਪੁਆਇੰਟ ਵੀ ਲਗਾਏ ਜਾਣਗੇ, ਤਾਂ ਕਿ ਜਿਹੜੇ ਲੋਕ ਸਿੱਖ ਯਾਤਰੀ ਆ ਜਿਹੜੇ ਬਾਹਰ ਸਿਆਹ ਲੋਕ ਆਣਗੇ ਉਹਨਾਂ ਨੂੰ ਇਸ ਬਿਲਡਿੰਗ ਦੇ ਅੰਦਰ ਹੀ ਕੋਈ ਅੱਛੇ ਖਾਬੇ ਮਿਲ ਜਾਣ। ਉਸ ਤੋਂ ਇਲਾਵਾ ਤਜ਼ੀਨੋ ਆਰਾਇਸ਼ ਦੇ ਵਿੱਚ ਇਹ ਵੀ ਸ਼ਾਮਲ ਹੈ, ਤੁਸੀਂ ਦੇਖਿਆ ਹੋਏਗਾ ਅੰਦਰੋਂ ਕਿੱਡਾ ਕਸ਼ਾਦਾ ਹੈ। ਰੋਸ਼ਨੀ ਦੀ ਤਾਂ ਫਿਲਹਾਲ ਜ਼ਰੂਰਤ ਨਹੀਂ ਹੈ ਵੀ, ਲੇਕਿਨ ਜਦੋਂ ਇਹ ਕੰਪਲੀਟ ਹੋਏਗੀ ਜਦੀਦ ਤਰ੍ਹਾਂ ਦੀਆਂ ਜਿਹੜੀਆਂ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਕਿ ਰਾਤ ਨੂੰ ਇਸ ਇਮਾਰਤ ਮਜ਼ੀਦ ਖੂਬਸੂਰਤ ਜਿਹੜੀ ਹੈ ਉਹ ਨਜ਼ਰ ਆਵੇ। ਅੱਛਾ ਵੀਰ ਜੀ, ਆਪਾਂ ਦੇਖਿਆ ਪੂਰੀ ਹਵੇਲੀ ਨੂੰ ਦੇਖਿਆ ਜਿੰਨਾ ਕੁ ਆਪਾਂ ਦੇਖ ਸਕੇ। ਤੁਸੀਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਕਿ ਇਸ ਤੋਂ ਇਲਾਵਾ ਵੀ ਕੋਈ ਹਵੇਲੀ ਦਾ ਹਿੱਸਾ ਹੈ ਜਿਹੜਾ ਕਿ ਖਸਤਾ ਹਾਲ ਹੋ ਗਿਆ ਹੋਵੇ ਤੇ ਸਾਡੀ ਨਿਗਾਹ ਤੋਂ ਬਚ ਗਿਆ ਹੋਵੇ, ਜੇ ਤੁਸੀਂ ਦੱਸਣਾ ਚਾਹੋ ਕੋਈ ਹੋਵੇ? ਦੇਖੋ ਹੁਣ ਕਾਫੀ ਹੱਦ ਤੱਕ ਜਿਹੜੀ ਇਸ ਹਵੇਲੀ ਦੀ ਤਜ਼ੀਨੋ ਆਰਾਇਸ਼ ਜਿਹੜੀ ਕੰਪਲੀਟ ਹੋ ਚੁੱਕੀ ਹੈ। ਅਗਰ ਇਹ ਮੱਛੀ ਮੰਡੀ ਵੱਲੋਂ ਆਈਏ ਤੇ ਇਹ ਜਿਹੜਾ ਰਾਸਤਾ ਹੈ, ਇਹ ਵਾਲਾ ਜਿਹੜਾ ਨਾ ਇਮਾਰਤ ਜਿਹੜੀ ਹੈ ਰਾਜਾ ਰਣਜੀਤ ਸਿੰਘ ਦੀ ਹਵੇਲੀ ਨੂੰ, ਇਹ ਵਾਲਾ ਰਾਸਤਾ ਸੀੜੀਆਂ ਦੇ ਥਰੂ ਆਉਂਦਾ ਵੇ, ਠੀਕ ਹੈ ਨਾ। ਇਹ ਵੀ ਕਾਫੀ ਹੱਦ ਤੱਕ ਖਸਤਾ ਹੋ ਚੁੱਕੀਆਂ ਸਨ, ਠੀਕ ਹੈ। ਉਸ ਤੋਂ ਬਾਅਦ ਇਹ ਜਿਹੜਾ ਲੈਂਟਰ ਹੈ ਸਾਨੂੰ ਨਜ਼ਰ ਆ ਰਿਹਾ ਹੈ, ਇਹ ਵੀ ਦੁਬਾਰਾ ਪਿਆ, ਇਹ ਵੀ ਮਤਲਬ ਕਿ ਉਹ ਮਾਦੀ ਦਾ ਹਿੱਸਾ ਨਹੀਂ ਹੈ ਵੀ।
ਉਸ ਤੋਂ ਬਾਅਦ ਅਸੀਂ ਅੰਦਰ ਜਾਈਏ, ਤੁਸੀਂ ਦੇਖ ਰਹੇ ਹੋਵੋਗੇ ਕਿ ਕਾਫੀ ਹੱਦ ਤੱਕ ਜਿਹੜੀ ਹੈ ਤਜ਼ੀਨੋ ਰਾਇਸ਼ ਮੁਕੰਮਲ ਹੋ ਚੁੱਕੀ ਹੈ। ਇਹ ਵਾਲੀ ਜਿਹੜੀ ਦੀਵਾਰ ਹੈ ਇਹ ਵੀ ਤੁਹਾਨੂੰ ਨਵੀਂ ਨਜ਼ਰ ਆ ਰਹੀ ਹੋਏਗੀ, ਮਤਲਬ ਕਿ ਇਹਨੂੰ ਵੀ ਬਹਾਲ ਕੀਤਾ ਗਿਆ ਵੇ ਉਸੇ ਤਰ੍ਹਾਂ ਦੀਆਂ ਇੱਟਾਂ ਲਗਾ ਕੇ। ਉਸ ਤਰ੍ਹਾਂ ਤੁਸੀਂ ਇਹ ਵਾਲੀ ਦੀਵਾਰ ਦੇਖ ਲਓ, ਇਹ ਵਾਲੀ ਦੀਵਾਰ ਨੂੰ ਵੀ ਉਸੇ ਤਰ੍ਹਾਂ ਦੀਆਂ ਇੱਟਾਂ ਲਗਾ ਕੇ ਬਿਲਕੁਲ ਜਿਹੜਾ ਹੈ ਉਹਨੂੰ ਉਸੇ ਤਰ੍ਹਾਂ ਹੀ ਬਹਾਲ ਕੀਤਾ ਗਿਆ ਜਿਸ ਤਰ੍ਹਾਂ ਕਿ ਕਦੀ ਹੁੰਦਾ ਸੀ। ਇੱਧਰ ਆਓ, ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਣਾ ਵਾ। ਅੱਛਾ ਸਰ, ਇਹ ਵਾਲਾ ਉਹ ਬਰਾਮਦਾ ਹੈ ਜਿੰਦੀ ਕੁਝ ਚੰਦ ਸਾਲ ਪਹਿਲੇ ਮੌਨਸੂਨ ਬਾਰਿਸ਼ਾਂ ਦੇ ਦੌਰਾਨ ਵੀ ਛੱਤ ਡਿੱਗ ਪਈ ਸੀ ਔਰ ਕਾਫੀ ਹੱਦ ਤੱਕ ਜਿਹੜੀ ਹੈ ਉਹ ਛੱਤ ਡਿੱਗੀ ਹੈ। ਤਕਰੀਬਨ ਬਰਾਮਦੇ ਦਾ ਇੱਕ ਹਿੱਸਾ ਜਿਹੜਾ ਡਿੱਗ ਪਿਆ ਸੀ, ਉਹਨੂੰ ਫਿਰ ਦੁਬਾਰਾ ਤੌਰ ਤੇ ਇਸ ਤਜ਼ੀਨੋ ਰਾਇਸ਼ ਤੋਂ ਪਹਿਲੇ ਹੀ ਉਹਦੀ ਛੱਤ ਜਿਹੜੀ ਹੈ ਬਹਾਲ ਕੀਤੀ ਗਈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਸਾਨੂੰ ਨਜ਼ਰ ਆ ਰਹੀ ਹੈ ਇਹ ਹੁਣ ਕੰਮ ਸ਼ੁਰੂ ਹੋਇਆ ਵੇ, ਜਦ ਕਿ ਜਿਹੜਾ ਉਤਲਾ ਹਿੱਸਾ ਵੇ ਇਹ ਤੁਸੀਂ ਦੇਖੋਗੇ ਤੇ ਇਹ ਤੁਹਾਨੂੰ ਪੁਰਾਣਾ ਲੱਗੇਗਾ, ਠੀਕ ਹੈ ਨਾ। ਇਹ ਨਵੀਆਂ ਇਹ ਨਾਨਕ ਸ਼ਾਹੀ ਤੇ ਮੁਗਲਿਆਈ ਜਦੀਦ ਤਰ੍ਹਾਂ ਦੀਆਂ ਜਿਹੜੀਆਂ ਇੱਟਾਂ ਸਪੈਸ਼ਲੀ ਤੌਰ ਤੇ ਇਸ ਇਮਾਰਤ ਵਾਸਤੇ ਤਿਆਰ ਕਰਵਾਈਆਂ ਗਈਆਂ ਸਨ, ਜਿਹੜੀਆਂ ਕਿ ਇਹ ਲੱਗ ਰਹੀਆਂ ਨੇ ਹੁਣ। ਅੱਛਾ ਵੀਰ ਜੀ, ਆਪਾਂ ਜਿਹੜੇ ਸੇਹਨ ਦੇ ਵਿੱਚ ਖੜੇ ਆ, ਇੱਥੇ ਤੇ ਰੋਸ਼ਨੀ ਦਾ ਬਹੁਤ ਵਧੀਆ ਸਿਸਟਮ ਹੈ, ਤੇ ਕੀ ਇਹ ਰੋਸ਼ਨੀ ਦੇ ਉੱਤੇ ਪਹਿਲੇ ਛੱਤ ਹੁੰਦਾ ਸੀ ਕਿ ਸ਼ੁਰੂ ਤੋਂ ਹੀ ਓਪਨ ਹੈ ਹਿੱਸਾ? ਨਹੀਂ, ਇਹ ਬਿਲਕੁਲ ਤੁਹਾਨੂੰ ਉਹੀ ਹਿੱਸਾ ਨਜ਼ਰ ਆ ਰਿਹਾ ਜਿਹੜਾ ਇਹਦਾ ਹੈ ਵੇ ਹਿੱਸਾ, ਠੀਕ ਹੈ ਨਾ। ਕੋਈ ਵੀ ਜਿਹੜੀ ਇਹਦੇ 'ਚ ਰੱਦੋ ਬਦਲ ਨਹੀਂ ਕੀਤਾ ਗਿਆ। ਹਾਂ, ਇਹਨੂੰ ਅਸਲੀ ਹਾਲਤ ਦੇ ਵਿੱਚ ਬਹਾਲ ਕਰਨ ਵਾਸਤੇ ਜਿੱਥੋਂ ਦੀਵਾਰ ਜਾਂ ਬਰਾਮਦਾ ਕੋਈ ਵੀ ਚੀਜ਼ ਖਸਤਾ ਸੀ ਉਹਨੂੰ ਉਸੇ ਤਰ੍ਹਾਂ ਦੀ ਇੱਟ ਲਗਾ ਕੇ ਹੀ ਦੁਬਾਰਾ ਬਹਾਲ ਕੀਤਾ ਜਾ ਰਿਹਾ ਹੈ, ਜਦ ਕਿ ਇਹਦੇ ਨਕਸ਼ੇ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਰਹੀ, ਬਿਲਕੁਲ ਜਿਸ ਤਰ੍ਹਾਂ ਹੈ ਸੀ ਉਸੇ ਤਰ੍ਹਾਂ ਦੀ। ਅੱਛਾ ਵੀਰ ਜੀ, ਆਪਾਂ ਦੇਖ ਰਹੇ ਹਾਂ ਕਿ ਪੂਰੀ ਹਵੇਲੀ ਇੱਕ ਸਿਮਟਰੀ ਦੇ ਅੰਦਰ ਬਣੀ ਹੋਈ ਹੈ, ਪਰ ਇੱਕ ਹਵੇਲੀ ਦੇ ਇੱਕ ਨੁੱਕਰ ਤੇ ਵੱਡਾ ਚਬਾਰਾ ਨਜ਼ਰ ਆ ਰਿਹਾ ਕਿ ਇਹ ਵੀ ਉਸੇ ਸਮੇਂ ਦਾ ਬਣਾਇਆ ਹੋਇਆ ਕਿ ਬਾਅਦ ਦੇ ਵਿੱਚ ਇਹਨੂੰ ਕੰਸਟਰਕਟ ਕੀਤਾ ਗਿਆ? ਵੇਖੋ ਜੀ, ਕਿਹਾ ਜਾਂਦਾ ਹੈ ਕਿ ਇਹ ਜਿਹੜਾ ਨਾਲ ਦਾ ਤੁਹਾਨੂੰ ਇੱਕ ਹਿੱਸਾ ਨਜ਼ਰ ਆ ਰਿਹਾ ਇਹ ਵੀ ਇਸ ਹਵੇਲੀ ਦਾ ਹੀ ਹਿੱਸਾ ਸੀ ਔਰ ਜਿਹੜਾ ਇਹਦਾ ਰਾਸਤਾ ਸੀ ਇਹ ਇੱਥੋਂ ਜ਼ੇਰੇ ਜ਼ਮੀਨ ਜਾਂਦਾ ਸੀ ਇਸ ਬਰਾਮਦੇ ਦੇ ਅੰਦਰ। ਇਹ ਘਰ ਵਾਲੇ ਔਰ ਜਿਹੜੇ ਲੋਕ ਇੱਥੇ ਰਹਾਇਸ਼ ਪਜ਼ੀਰ ਸਨ ਉਹ ਜ਼ੇਰੇ ਜ਼ਮੀਨ ਹੀ ਇਸ ਰਾਸਤੇ ਨੂੰ ਇਸਤੇਮਾਲ ਕਰਦੇ ਸਨ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਕਿ ਇਹ ਜਿਹੜਾ ਤੁਹਾਨੂੰ ਦਰਵਾਜ਼ਾ ਨਜ਼ਰ ਆ ਰਿਹਾ ਵੇ ਇਹ ਅੰਦਰੂਨ ਸ਼ਹਿਰ ਵੱਲੋਂ ਅਗਰ ਅਸੀਂ ਰਾਸਤਾ ਅਖਤਿਆਰ ਕਰਕੇ ਇਸ ਹਵੇਲੀ ਦੀ ਤਰਫ ਆਉਂਦੇ ਹਾਂ ਤੇ ਸਾਨੂੰ ਇਹ ਜਿਹੜਾ ਰਾਸਤਾ ਹੈ ਇਹ ਹਵੇਲੀ ਦੇ ਅੰਦਰ ਲੈ ਕੇ ਆਏਗਾ। ਔਰ ਇਹ ਹਵੇਲੀ ਦੇ ਅੰਦਰ ਵੜਦੇ ਜਿਹੜਾ ਇਸ ਪਾਸੇ ਕਮਰਾ ਹੈਗਾ ਵੇ ਇਹ ਰਾਜਾ ਰਣਜੀਤ ਸਿੰਘ ਦੀ ਜਾਇ ਪਦੈਸ਼ ਹੈ, ਜਿੰਦਾ ਤੁਸੀਂ ਬਕਾਇਦਾ ਵਿਜ਼ਿਟ ਵੀ ਕੀਤਾ, ਠੀਕ ਹੈ। ਔਰ ਇਹ ਕਾਫੀ ਹੱਦ ਤੱਕ ਜਿਹੜਾ ਹੈ ਤਜ਼ੀਨੋ ਰਾਇਸ਼ ਅੰਦਰੋਂ ਵੀ ਹੋ ਚੁੱਕਿਆ ਹੈ ਔਰ ਬਾਹਰੋਂ ਵੀ ਕਾਫੀ ਹੱਦ ਤੱਕ ਹੋ ਗਿਆ। ਇਹਦਾ ਦਰਵਾਜ਼ਾ ਜਿਹੜਾ ਉਹੀ ਕਿਸਮ ਦਾ ਲੱਗਣਾ ਜਿਹੜਾ ਕਦੀ ਇੱਥੇ ਲੱਗਾ ਹੋਇਆ ਸੀ। ਤੁਸੀਂ ਵੀਰ ਜੀ ਅੱਗੇ ਮੈਨੂੰ ਜਦੋਂ ਆਪਾਂ ਸਟਾਰਟ ਕੀਤਾ ਸੀ ਤੁਹਾਡੇ ਨਾਲ ਗੱਲ ਕਰਨਾ, ਤੁਸੀਂ ਕਿਹਾ ਸੀ ਕਿ ਸਰਦਾਰ ਚੜ੍ਹਤ ਸਿੰਘ ਦੀ ਖਾਬਗਾਹ ਦਾ ਵੀ ਜ਼ਿਕਰ ਕੀਤਾ, ਉਹ ਖਾਬਗਾਹ ਨਹੀਂ ਤੁਸੀਂ ਦਿਖਾਈ, ਉਹ ਕਿਹੜੇ ਪਾਸੇ ਸੀ? ਵੇਖੋ, ਇਹ ਰਾਜਾ ਰਣਜੀਤ ਸਿੰਘ ਦੇ ਜਾਇ ਪਦੈਸ਼ ਦੇ ਬਿਲਕੁਲ ਜਿਹੜਾ ਸਾਹਮਣਾ ਇਹ ਵਾਲਾ ਕਮਰਾ ਹੈਗਾ ਇਹ ਉਹਨਾਂ ਦੇ ਦਾਦਾ ਚੜ੍ਹਤ ਸਿੰਘ ਦੀ ਖਾਬਗਾਹ ਵੇ, ਠੀਕ ਹੈ। ਇੱਥੇ ਉਹ ਰਹਾਇਸ਼ ਪਜ਼ੀਰ ਹੁੰਦੇ ਸਨ ਔਰ ਇਹ ਜਿੰਨੇ ਵੀ ਬਰਾਮਦੇ ਸਨ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਉਹਨਾਂ ਦੀ ਮੀਟਿੰਗਸ ਲੱਗਦੀ ਸੀ। ਉਹਨਾਂ ਦੇ ਜਿਹੜੇ ਉਸ ਤੋਂ ਪਹਿਲੇ ਉਸ ਤੋਂ ਬਾਅਦ ਜਿਹੜੀ ਇੱਕ ਜਗ੍ਹਾ ਹੈਗੀ ਆ ਅਦਾਲਤਾਂ ਲਗਾਉਂਦੇ ਹਨ ਉਹਨਾਂ ਦੇ ਦਾਦਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸਾਹਮਣਾ ਬਰਾਮਦਾ ਵੇ ਉੱਥੋਂ ਵੀ ਜਿਹੜੇ ਲੋਕ ਨੇ ਆ ਕੇ ਬੈਠਦੇ ਸਨ, ਠੀਕ ਹੈ। ਉੱਥੇ ਗੁਫ਼ਤਗੂ ਕੀਤੀ ਜਾਂਦੀ ਸੀ, ਮਸਾਇਲ ਲੋਕਾਂ ਦੇ ਹੱਲ ਕੀਤੇ ਜਾਂਦੇ ਸਨ। ਬਹੁਤ ਵਧੀਆ ਵੀਰ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਇਹਦੀ ਹਿਸਟਰੀ ਦੇ ਬਾਰੇ ਔਰ ਇਹਦੀ ਜਿਹੜੀ ਸੇਵਾ ਸੰਭਾਲ ਜਿਹੜੀ ਹੁਣ ਸ਼ੁਰੂ ਹੋਈ ਹੈ ਇਹ ਪੁਰਾਣੇ ਕੁਝ ਸਾਲਾਂ ਤੋਂ ਸ਼ੁਰੂ ਹੈ ਕਿ ਇਹ ਜਿਹੜੇ ਪਿਛਲੇ 2 ਸਾਲ ਗੁਜ਼ਰੇ ਇਹਨਾਂ ਤੋਂ ਇਹ ਕੰਮ ਹੋ ਰਿਹਾ ਇਹਦਾ? ਵੇਖੋ, ਵੈਸੇ ਤੇ ਇਹ ਜਿਹੜੀ ਇੰਨੀ ਤਜ਼ੀਨੋ ਰਾਇਸ਼ ਜਾਰੀ ਰਹਿੰਦੀ ਹੈ, ਲੇਕਿਨ ਬਕਾਇਦਾ ਤੌਰ ਤੇ ਜਿਹੜੀ ਇੰਨੀ ਤਜ਼ੀਨੋ ਰਾਇਸ਼ ਉਹ 32 ਸਾਲ ਤੋਂ ਬਾਅਦ ਇਹ ਹੁਣ ਸ਼ੁਰੂ ਹੋਈ ਹੈ, 1 ਸਾਲ ਪਹਿਲੇ, ਠੀਕ ਹੈ। ਔਰ ਇਹਦੇ ਵਾਸਤੇ ਇੱਕ ਗੌਰਮੈਂਟ ਨੇ ਬੜੀ ਖਤੀਰ ਰਕਮ 8.5 ਕਰੋੜ ਰੁਪਏ ਦੀ ਜਾਰੀ ਕੀਤੀ ਸੀ, ਜਿੰਨਾ ਤੁਸੀਂ ਵੇਖ ਰਹੇ ਹੋ ਕਿ ਕਾਫੀ ਹੱਦ ਤੱਕ ਜਿਹੜਾ ਕੰਮ ਹੈ ਉਹ ਮੁਕੰਮਲ ਹੋ ਗਿਆ ਔਰ ਜਿਹੜਾ ਥੋੜਾ ਬਹੁਤਾ ਰਹਿ ਗਿਆ ਉਹ ਵੀ ਤਕਰੀਬਨ ਉਮੀਦ ਹੈ ਕਿ 1 ਮਾਹ ਤੱਕ ਮੁਕੰਮਲ ਹੋ ਜਾਏਗਾ ਔਰ ਉਹਨੂੰ ਬਕਾਇਦਾ ਤੌਰ ਤੇ ਫਿਰ ਸਿਆਹਾਂ ਵਾਸਤੇ, ਸਿੱਖ ਯਾਤਰੀਆਂ ਵਾਸਤੇ ਤੇ ਆਮ ਸ਼ਹਿਰੀਆਂ ਵਾਸਤੇ ਖੋਲ੍ਹ ਦਿੱਤਾ ਜਾਏਗਾ। ਨਹੀਂ,